0059. ਦਰਸ਼ਕੋ, ਬ੍ਰੇਕ ਤੋਂ ਬਾਅਦ ਤੁਹਾਡਾ ਸਭ ਦਾ ਭਰਪੂਰ ਸਵਾਗਤ ਹੈ। ਸੋ ਹੁਣ ਆਪਾਂ ਗੱਲਬਾਤ ਕਰਨ ਜਾ ਰਹੇ ਹਾਂ। ਪ੍ਰੋਗਰਾਮ ਦੇ ਅਖੀਰ ਦੇ ਵਿੱਚ ਪਾਕਿਸਤਾਨ ਦੇ ਵਿਦੇਸ਼ ਮੰਤਰੀ ਸ਼ਾਹ ਮਹਿਮੂਦ ਕੁਰੈਸ਼ੀ ਨੇ ਕਿਹਾ ਹੈ ਕਿ ਕਰਤਾਰਪੁਰ ਸਾਹਿਬ ਜੀ ਦਾ ਲਾਂਘਾ ਇੱਕ ਪਿਆਰ, ਸਹਿਨਸ਼ੀਲਤਾ ਅਤੇ ਆਪਸੀ ਭਾਈਚਾਰੇ ਦਾ ਪ੍ਰਤੀਕ ਹੈ। ਸੋ ਇਸ ਬਾਰੇ ਆਪਾਂ ਵਿਚਾਰ ਚਰਚਾ ਕਰਨ ਜਾ ਰਹੇ ਹਾਂ ਔਰ ਨਾਲ ਹੀ ਗੁਰਬਾਣੀ ਵਿਚਾਰਾਂ ਦੀ ਸਾਂਝ ਤੁਹਾਡੇ ਨਾਲ ਪਾਈ ਜਾਵੇਗੀ। ਸੋ ਅਸੀਂ ਚਾਹਾਂਗੇ ਕਿ ਤੁਸੀਂ ਨਾਲ ਇਸੇ ਤਰ੍ਹਾਂ ਹੀ ਜੁੜੇ ਰਹਿਣਾ। ਦੇਖਣ ਸੁਣੀ ਤੁਹਾਡਾ ਸਭ ਦਾ ਬਹੁਤ ਬਹੁਤ ਸ਼ੁਕਰੀਆ ਜੀ। ਰਾਜ ਸਾਹਿਬ, ਕੀ ਵਿਚਾਰਾਂ ਨੇ ਇਸ ਵਿਚਾਰ ਬਾਰੇ? ਦੇਖੋ, ਪਿਛਲੇ ਕੱਲ ਯੂਨਾਈਟਿਡ ਨੇਸ਼ਨਸ ਵੱਲੋਂ ਐਲਾਨਿਆ ਗਿਆ ਵਰਲਡ ਟੋਲਰੈਂਸ ਡੇ ਸੀ। ਅੱਛਾ, ਜੇ ਤੁਸੀਂ ਯੂਨਾਈਟਿਡ ਨੇਸ਼ਨਸ ਦਾ ਕੈਲੰਡਰ ਦੇਖੋ ਤੇ ਸਾਲ 'ਚ ਉਹਨਾਂ ਨੇ ਕਾਫੀ ਦਿਨ ਜਿਹੜੇ ਨੇ ਜਿਨ੍ਹਾਂ ਸਬਜੈਕਟਸ ਦੇ ਉੱਤੇ ਫੋਕਸ ਕਰਨ ਦੀ ਲੋੜ ਹੁੰਦੀ ਹੈ ਉਹ ਦਿਨ ਐਲਾਨੇ ਹੋਏ ਨੇ। ਵਿਮਨ ਡੇ ਹੈ, ਅਗੇਂਸਟ ਟਾਰਚਰ ਡੇ ਹੈ, ਲੇਬਰ ਡੇ ਹੈ। ਇਸੇ ਤਰੀਕੇ ਨਾਲ, ਕਿਉਂਕਿ ਇਹਦੇ 'ਚ ਕੋਈ ਸ਼ੱਕ ਨਹੀਂ ਕਿ ਯੂਨਾਈਟਿਡ ਨੇਸ਼ਨਸ ਦਾ ਕਾਨਸੈਪਟ ਮੁੱਢਲੇ ਤੌਰ ਤੇ ਮਾਨਸ ਕੀ ਜਾਤ ਸਭ ਹੈ ਇੱਕ ਹੈ ਪਹਿਚਾਨ ਵੋ, ਜੋ 10ਵੇਂ ਪਾਤਸ਼ਾਹ ਦਾ ਫਰਮਾਨ ਹੈ ਕਿ ਅਸੀਂ ਹਿਊਮਨ ਰੇਸ ਜਿਸ ਦੇ ਵਿੱਚ ਅੱਡ-ਅੱਡ ਬੋਲੀਆਂ ਨੇ, ਅੱਡ-ਅੱਡ ਨਸਲਾਂ ਨੇ, ਅੱਡ-ਅੱਡ ਸ਼ਕਲੋ ਸੂਰਤ ਹੈ, ਜਿਸ ਨੂੰ ਗੁਰੂ ਨਾਨਕ ਸਾਹਿਬ ਨੇ ਫਰਮਾਇਆ ਸੀ ਕੇਤੀਆ ਖਾਣੀ ਕੇਤੀਆਂ ਬਾਣੀ ਕੀਤੇ ਪਾਤ ਨਰਿੰਦ ਕੀਤੀਆ ਸੁਰਤੀ ਸੇਵਕ ਕੀਤੇ ਨਾਨਕ ਗਣਤ ਨਾ ਅੰਤ। ਕਿ ਕਿੰਨੀਆਂ ਹੀ ਜ਼ਬਾਨਾਂ ਨੇ, ਬਾਣੀ ਜ਼ਬਾਨ ਨੂੰ ਕਹਿੰਦੇ ਨੇ, ਕਿੰਨੀਆਂ ਹੀ ਫਾਰਮਸ ਆਫ ਲਾਈਫ ਨੇ, ਕਿੰਨੇ ਹੀ ਸਿਸਟਮ ਨੇ। ਕੋਈ ਪਾਤਸ਼ਾਹ ਹੈ, ਕੋਈ ਨਰਿੰਦ ਹੈ, ਕੋਈ ਡੈਮੋਕ੍ਰੇਸੀ ਹੈ, ਕੋਈ ਮਿਲਟਰੀ ਕਰੇਸੀ ਹੈ, ਕੋਈ ਆਟੋਕਰੇਸੀ ਹੈ। ਔਰ ਉਹਨਾਂ ਦੀ ਆਪਸੀ ਸਾਂਝ ਔਰ ਇਸੇ ਲਈ ਜਿਹੜਾ ਸਾਰਾ UN ਚਾਰਟਰ ਹੈ ਯੂਨਾਈਟਿਡ ਨੇਸ਼ਨਸ ਦਾ ਹਿਊਮਨ ਰਾਈਟਸ ਦਾ, ਕੋਈ ਹਿਊਮਨ ਰੇਸ ਦੀ ਗੱਲ ਹੈ। ਔਰ ਉਹਦੇ 'ਚ ਜਿਹੜੇ ਹੱਕ ਨੇ ਉਹ ਹਰ ਉਸ ਇਨਸਾਨ ਨੂੰ, ਉਹਦਾ ਜ਼ਾਤ ਕੀ ਹੈ, ਮਜ਼ਹਬ ਕੀ ਹੈ, ਰੰਗ ਕੀ ਹੈ, ਜੈਂਡਰ ਕੀ ਹੈ, ਮੇਲ ਫੀਮੇਲ ਦਾ ਨਾ ਹੋਏ। ਸੋ ਇਸ ਹਵਾਲੇ ਨਾਲ ਯੂਨਾਈਟਿਡ ਨੇਸ਼ਨਸ ਨੇ ਜਦੋਂ ਚਾਰਟਰ ਬਣਾਇਆ, ਫਿਰ ਪ੍ਰੋਟੋਕੋਲ ਬਣਾਏ, ਉਹਦੇ 'ਚੋਂ ਅਸੀਂ ਇੰਟਰਨੈਸ਼ਨਲ ਲਾਅ ਦੇਖਿਆ, ਫਿਰ ਹਿਊਮਨ ਰਾਈਟਸ ਵਾਇਲੇਸ਼ਨਸ ਦੇ ਉੱਤੇ ਕਾਰਵਾਈਆਂ ਹੁੰਦੀਆਂ ਨੇ। ਵਾਰ ਕ੍ਰਾਈਮ, ਜਦੋਂ ਜੰਗ ਹੁੰਦੀ ਹੈ, ਵਾਰ ਕ੍ਰਾਈਮਸ ਦੀ ਗੱਲ, ਜਿਵੇਂ ਅਸੀਂ ਪਿਛਲੇ ਸੈਗਮੈਂਟ 'ਚ ਗੱਲ ਕੀਤੀ ਹੈ ਕਿ ਆਸਟ੍ਰੇਲੀਅਨ ਗੌਰਮੈਂਟ ਦੇ ਜਿਹੜਾ ਪ੍ਰੋਬ ਸੀ ਗਰੁੱਪ, ਉਹਨਾਂ ਨੇ ਲੱਭਿਆ ਕਿ ਕਿਵੇਂ ਆਸਟ੍ਰੇਲੀਅਨ ਸੋਲਜਰਸ ਨੇ ਅਫਗਾਨਿਸਤਾਨ ਦੇ ਵਿੱਚ ਜਿਹੜੇ ਨੇ ਉਹ ਵਾਰ ਕ੍ਰਾਈਮ ਕੀਤੇ ਨੇ। ਇਸੇ ਤਰ੍ਹਾਂ ਬੋਸਨੀਆ ਦੇ ਹਵਾਲੇ ਨਾਲ ਜ਼ਿਕਰ ਹੁੰਦਾ ਹੈ। ਇਹ ਸਾਰਾ ਪਾਰਟ ਹੈ। ਤੋ ਇਹ ਦਿਨ ਜਿਹੜਾ ਵਰਲਡ ਟੋਲਰੈਂਸ ਡੇ, ਪਾਕਿਸਤਾਨ ਨੇ ਸਰਕਾਰੀ ਲੈਵਲ ਦੇ ਉੱਤੇ, ਉਹਨਾਂ ਦੀ ਫੋਰਨ ਮਿਨਿਸਟਰੀ ਨੇ ਇਸਲਾਮਾਬਾਦ ਦੇ ਵਿੱਚ ਇੱਕ ਜਿਹੜਾ ਸੈਮੀਨਾਰ ਕੀਤਾ ਜਿਹਦਾ ਟੌਪਿਕ ਸੀ ਡਾਇਲੋਗ ਦਾ ਇੰਪੋਰਟੈਂਸ ਆਫ ਟੋਲਰੈਂਸ ਇਨ ਕਰੰਟ ਈਰਾ। ਕਿ ਅਜੋਕੇ ਟਾਈਮ ਵਿੱਚ ਕੀ ਇੰਪੋਰਟੈਂਸ ਹੈ ਟੋਲਰੈਂਸ ਦੀ। ਔਰ ਉਹਨੂੰ ਪਾਕਿਸਤਾਨ ਦੇ ਜਿਹੜੇ ਫੋਰਨ ਮਿਨਿਸਟਰ ਨੇ ਸ਼ਾਹ ਮਹਿਮੂਦ ਕੁਰੈਸ਼ੀ, ਉਹਨਾਂ ਨੇ ਐਡਰੈਸ ਕੀਤਾ। ਔਰ ਉਹਦੇ 'ਚ ਹੁਣ ਦੇਖੋ, ਇਹਦੇ 'ਚ ਕੋਈ ਸ਼ੱਕ ਨਹੀਂ ਹੈ ਕਿ ਇਮਰਾਨ ਖਾਨ ਗਵਰਨਮੈਂਟ ਨੇ ਪਿਛਲੇ 2 ਸਾਲ 'ਚ ਜਿਹੜਾ ਉਹਨਾਂ ਦਾ ਇੱਕ ਮੋਨੂਮੈਂਟਲ ਸਟੈਪ ਹੈ, ਜਿਹਦੇ ਲਈ, ਜਿਸ ਕਾਰਗੁਜ਼ਾਰੀ ਲਈ ਉਹ ਹਿਸਟਰੀ 'ਚ ਵੀ ਜਾਣੇ ਜਾਣਗੇ, ਨਾ ਸਿਰਫ ਸਿੱਖ ਹਿਸਟਰੀ 'ਚ। ਜੇ ਤੁਸੀਂ ਗਲੋਬਲ ਵਰਲਡ ਟੋਲਰੈਂਸ ਦੀ ਗੱਲ ਕਰੋ ਤੇ ਫਿਰ ਕਰਤਾਰਪੁਰ ਸਾਹਿਬ ਦਾ ਕੋਰੀਡੋਰ। ਔਰ ਇਹ ਗੱਲ ਸਿਰਫ ਮੇਰੇ ਜਾਂ ਸਿੱਖ ਕੌਮ ਦੇ ਕਹਿਣ ਦੀ ਨਹੀਂ ਹੈ, ਇਹੀ ਗੱਲ ਯੂਨਾਈਟਿਡ ਨੇਸ਼ਨਸ ਦੇ ਸੈਕਟਰੀ ਜਨਰਲ ਮਿਸਟਰ ਐਂਟੋਨੀਓ ਬਿਊਰਸ, ਉਹਨਾਂ ਨੇ ਜਾ ਕੇ ਵੀ ਉੱਥੇ ਕਰਤਾਰਪੁਰ ਵਿਜ਼ਿਟ ਕਰਕੇ ਕਹੀ ਕਿ ਇਹ ਬ੍ਰਿਜ ਆਫ ਲਵ ਹੈ, ਬ੍ਰਿਜ ਆਫ ਹਾਰਮਨੀ ਹੈ। ਇਹੀ ਗੱਲ ਸਟੇਟ ਡਿਪਾਰਟਮੈਂਟ ਦੇ ਬੁਲਾਰੇ ਨੇ ਵਾਈਟ ਹਾਊਸ ਪ੍ਰੈਸ ਕਾਨਫਰੰਸ ਕਹੀ। ਇਹੀ ਗੱਲ ਚਾਈਨੀਜ਼ ਫੋਰਨ ਮਿਨਿਸਟਰੀ ਨੇ ਕਹੀ ਔਰ ਦੁਨੀਆ ਭਰ ਦੇ ਵਿੱਚ ਵੈਲਕਮ ਕੀਤਾ ਗਿਆ। ਹੁਣ ਇਸ ਤੋਂ ਵੱਧ ਕੇ ਜਦੋਂ ਹੁਣ ਮਿਸਟਰ ਕੁਰੈਸ਼ੀ ਐਡਰੈਸ ਕਰ ਰਹੇ ਨੇ, ਇਸ ਤੋਂ ਬੈਟਰ ਹੋਰ ਕੀ ਉਦਾਹਰਨ ਕਿ ਭਾਈ ਪਾਕਿਸਤਾਨ ਇੱਕ ਇਸਲਾਮਿਕ ਮੁਲਕ ਜਿਹੜਾ ਬੁਨਿਆਦ ਇਸਲਾਮ ਦੀ ਦੇ ਉੱਤੇ ਬਣਿਆ, ਉਹ ਇੱਕ ਛੋਟੀ ਜਿਹੀ ਮਾਈਨੋਰਿਟੀ ਦੇ ਲਈ, ਔਰ ਇਸ ਗੱਲ ਨੂੰ ਮੱਦੇਨਜ਼ਰ ਰੱਖਦੇ ਹਾਂ ਕਿ ਉਹਨਾਂ ਦੀਆਂ ਮਜ਼ਹਬੀ ਭਾਵਨਾਵਾਂ ਕਿਵੇਂ ਜੁੜੀਆਂ ਹੋਈਆਂ ਨੇ ਇਸ ਸਾਰੇ ਦੇ ਨਾਲ। ਇਹਦੇ ਬਾਵਜੂਦ ਜਿੱਥੇ ਮੈਜੋਰਿਟੀ ਸਿੱਖ ਵਸਦੇ ਨੇ ਇੰਡੀਆ, ਉਹਨਾਂ ਦੀ ਹਕੂਮਤ ਦਾ ਹੌਸਟਾਈਲ ਦੁਸ਼ਮਣਾ ਰਵੱਈਆ, ਦੁਸ਼ਮਣੀ ਭਰਿਆ। ਇਹਦੇ ਬਾਵਜੂਦ ਉਹ ਇੰਨਾ ਵੱਡਾ ਪ੍ਰੋਜੈਕਟ ਰਿਕਾਰਡ 10 ਮਹੀਨੇ ਦੇ ਟਾਈਮ 2018 'ਚ
ਇਮਰਾਨ ਖਾਨ ਟੇਕ ਓਵਰ ਕਰਦੇ ਨੇ, ਉਹਨਾਂ ਨੇ ਸਹੁੰ ਚੁੱਕੀ ਹੈ। ਨਵੰਬਰ 'ਚੋਂ ਐਲਾਨ ਕਰਦੇ ਨੇ 2018 'ਚ ਕਿ ਵੀ ਅਸੀਂ ਬਣਾਉਣਾ, ਔਰ 9 ਨਵੰਬਰ 2019 ਨੂੰ ਉਹ ਇੰਨਾ ਵੱਡਾ ਪ੍ਰੋਜੈਕਟ 850 ਏਕੜ 'ਚ ਇੱਕ ਖੂਬਸੂਰਤ ਗੁਰਦੁਆਰਾ ਸਾਹਿਬ ਬਣਾ ਕੇ ਔਰ ਲਾਂਘਾ ਖੋਲ੍ਹਣ ਦੇ ਲਈ ਇੰਡੀਅਨ ਗਵਰਨਮੈਂਟ ਦੇ ਲਈ ਉਹ ਹਾਲਾਤ ਪੈਦਾ ਹੋ ਜਾਂਦੇ ਨੇ ਸਿੱਖ ਕੌਮ ਦੇ ਪ੍ਰੈਸ਼ਰ ਦੇ ਥੱਲੇ ਵੀ ਕਿ ਉਹਨੂੰ ਅਲਾਉ ਉਹਨਾਂ ਨੂੰ ਕਰਨਾ। ਇਹ ਵੱਖਰੀ ਗੱਲ ਹੈ ਕਿ ਹੁਣ ਉਹਨਾਂ ਨੇ ਪਿਛਲੇ ਫਰਵਰੀ ਤੋਂ ਲੈ ਕੇ ਹੀ ਇਸ ਬਹਾਨੇ ਨਾਲ ਕੋਵਿਡ-19 ਦੇ ਉਹ ਖੋਲ੍ਹਣ ਤੋਂ ਨਾ ਕੀਤੀ ਹੋਈ ਹੈ। ਪਾਕਿਸਤਾਨ 'ਚ ਵਿਜ਼ਿਟ ਲੋਕ ਕਰਦੇ ਨੇ ਡਾਇਸਪੋਰਾ ਦੇ, ਉਹਨਾਂ ਨੇ ਖੋਲ੍ਹਿਆ ਹੋਇਆ। ਤਕਰੀਬਨ ਹੁਣ ਜਦੋਂ ਕਿ ਗੁਰੂ ਨਾਨਕ ਸਾਹਿਬ ਦਾ ਪ੍ਰਕਾਸ਼ ਪੁਰਬ 551ਵਾਂ ਜਿਹੜਾ 30 ਨਵੰਬਰ ਨੂੰ ਹੈ, ਲੇਕਿਨ ਭਾਰਤ ਨੇ ਜਿਹੜਾ ਕੋਈ ਵੱਡਾ ਜੱਥਾ ਭੇਜਣ ਤੋਂ ਨਾ ਕੀਤੀ। ਈਵਨ ਨਨਕਾਣਾ ਸਾਹਿਬ ਦੇ ਲਈ ਜਿਹੜੇ ਜਾਣਗੇ ਵੀ ਉੱਥੋਂ ਹੀ ਵਾਪਸ ਆਣਗੇ, ਲੇਕਿਨ ਕਰਤਾਰਪੁਰ ਸਾਹਿਬ ਕੋਰੀਡੋਰ ਖੋਲ੍ਹਣ ਤੋਂ ਇਨਕਾਰੀ ਨੇ। ਔਰ ਸ਼ਾਹ ਮਹਿਮੂਦ ਕੁਰੈਸ਼ੀ ਨੇ ਇਸ ਦੇ ਵਿੱਚ ਕਿਹਾ, ਬੋਲਦੇ हैं, ਕੁਰੈਸ਼ੀ said Kartarpur Sahib was built in line with Islamic values and the country's constitution, which provided the protection of minorities and their basic fundamental rights। कि भी ਜਿਹੜਾ ਇਹ ਅਸੀਂ ਕਰਤਾਰਪੁਰ ਸਾਹਿਬ ਕੋਰੀਡੋਰ ਬਣਾਇਆ ਹੈ, ਖੋਲ੍ਹਿਆ, ਇਹ ਸਾਡੀਆਂ ਇਸਲਾਮ ਦੀਆਂ ਕਦਰਾਂ ਕੀਮਤਾਂ ਦੇ ਮੁਤਾਬਕ ਔਰ ਮੁਲਕ ਦੇ ਆਇਨ ਦੇ ਮੁਤਾਬਕ ਹੈ, ਜਿਹੜਾ ਅਕਲੀਅਤਾਂ ਦੀ ਜਿਹੜੀ ਸੁਰੱਖਿਆ ਹੈ ਉਸ ਨੂੰ ਯਕੀਨੀ ਬਣਾਉਂਦਾ ਔਰ ਇਸ ਗੱਲ ਨੂੰ ਵੀ ਯਕੀਨੀ ਬਣਾਉਂਦਾ ਕਿ ਉਹਨਾਂ ਦੇ ਬੇਸਿਕ ਫੰਡਾਮੈਂਟਲ ਰਾਈਟਸ, ਜਿਹਨੂੰ ਅਸੀਂ ਮੌਲਿਕ ਅਧਿਕਾਰ ਕਹਿੰਦੇ, ਮੁੱਢਲੇ ਹੱਕ, ਉਹ ਮਹਿਫੂਜ਼ ਹੋਣ। ਔਰ ਫਿਰ ਇਹ ਹੈ ਕਿ ਵੀ ਇਹ ਜਿਹੜਾ ਇੰਟਰਨੈਸ਼ਨਲ ਡੇ ਫਾਰ ਟੋਲਰੈਂਸ ਇਹ 16 ਨਵੰਬਰ ਨੂੰ ਜਿਹੜਾ ਯੂਜਲੀ ਮਨਾਇਆ ਜਾਂਦਾ ਔਰ ਇਹਦੇ 'ਚ ਇਹਦਾ ਮਕਸਦ ਇਹ ਹੈ ਫॉर ਰਿਸਪੈਕਟ, ਐਕਸੈਪਟੈਂਸ ਐਂਡ ਐਪਰੀਸ਼ੀਏਸ਼ਨ of the rich diversity of world's cultures, forms of expression and ways of being human। ਕਿ ਇਹਦੇ 'ਚ ਹੋਏ ਕਿ ਭਾਈ ਅਸੀਂ ਇਨਸਾਨ ਹੈ, ਦੁਨੀਆ 'ਚ ਅੱਡ-ਅੱਡ ਤਹਿਜ਼ੀਬਾਂ ਨੇ, ਅੱਡ-ਅੱਡ ਆਪਣੀ ਗੱਲ ਕਹਿਣ ਦੀਆਂ ਜ਼ਬਾਨਾਂ ਨੇ। ਔਰ ਉਹਨਾਂ ਨੇ ਕਿਹਾ ਕਿ ਵੀ ਮਿਸਟਰ ਕੁਰੈਸ਼ੀ said against the worldwide rising trends of intolerance, Pakistan with a representative parliament and protecting the rights of minorities was promoting tolerance in the country and society। ਕਿ ਵੀ ਅਸੀਂ ਇਹਦੇ ਬਾਵਜੂਦ ਕਿ ਦੁਨੀਆ ਦੇ ਵਿੱਚ ਇੰਨੀ ਇੰਟੋਲਰੈਂਸ ਵੱਧ ਰਹੀ ਹੈ, ਪਰ ਅਸੀਂ ਘੱਟ ਗਿਣਤੀਆਂ ਅਕਲੀਤਾਂ ਦੀ ਰੱਖਿਆ ਔਰ ਮੁਲਕ ਦੇ ਵਿੱਚ ਟੋਲਰੈਂਸ ਹੋਏ, ਅਮਨ ਹੋਏ ਸੁਸਾਇਟੀ 'ਚ, ਇਸ ਦੇ ਲਈ ਕੰਮ ਕਰ ਰਹੇ। ਉਹਨਾਂ ਨੇ ਕਿਹਾ ਕਿ ਵੀ ਇਹ ਵਿਦ ਅ ਫਲਰਿਸ਼ਿੰਗ ਡੈਮੋਕ੍ਰੇਸੀ ਇਨ ਦਾ ਕੰਟਰੀ, ਪਾਕਿਸਤਾਨ ਹੈਜ਼ ਅ ਡਿਸਟਿੰਗੁਇਸ਼ਡ ਪਾਰਲੀਮੈਂਟ with representations from all segments of society including the minorities। ਇਹ ਬਿਲਕੁਲ ਠੀਕ, ਉਹਨਾਂ ਦੇ ਕਨਸਟੀਟਿਊਸ਼ਨ 'ਚ ਉਹਨਾਂ ਨੇ ਮਾਈਨੋਰਟੀਜ਼ ਨੂੰ ਫੈਡਰਲ ਲੈਵਲ ਤੇ ਵੀ ਔਰ ਹਰ ਸੂਬੇ ਦੇ ਵਿੱਚ ਉਹਨਾਂ ਦੀਆਂ ਰਿਜ਼ਰਵ ਸੀਟਾਂ ਨੇ ਔਰ ਉਹਨਾਂ ਦੀ ਰਿਪਰੈਜ਼ੈਂਟੇਸ਼ਨ ਹੈ। ਔਰ ਉਹਨਾਂ ਨੇ ਕਿਹਾ, ਫੋਰਨ ਮਿਨਿਸਟਰ said that at a time when there was rising trends of intolerance internationally, the representation of Christians, Hindus, Sikhs and other minorities in the country's parliament, besides promoting tolerance, gave a message of interfaith harmony and coexistence in Pakistan। ਕਿ ਸਿੱਖਾਂ, ਹਿੰਦੂਆਂ, ਈਸਾਈਆਂ ਜਿਨ੍ਹਾਂ ਦੀ ਜਿਹੜੀ ਹੈ ਨੁਮਾਇੰਦਗੀ ਵੀ ਹੈ ਪਾਰਲੀਮੈਂਟ ਦੇ ਵਿੱਚ ਔਰ ਉਹਨਾਂ ਪ੍ਰਤੀ ਜਿਹੜੀ ਸਟੇਟ ਦੀ ਪਾਲਿਸੀ ਹੈ ਉਹ ਟੋਲਰੈਂਸ ਵਾਲੀ ਹੈ। ਔਰ ਉਹਦੇ 'ਚ ਉਹਨਾਂ ਨੇ ਫਿਰ ਈਵਨ ਭਾਰਤ ਦੇ ਉੱਤੇ ਵੀ ਜਿਹੜਾ ਹੈ ਉਹਨੂੰ ਨਿਸ਼ਾਨੇ 'ਤੇ ਲਿਆ ਬੜਾ ਪੋਲਾਈਟਲੀ। ਉਹਨਾਂ ਨੇ ਕਿਹਾ ਕਿ ਵੀ he referred to the situation in a neighboring country and said she was giving mixed signals with the rise in intolerance, extremist ideology taking over and the rights of minorities being ignored through new discriminatory laws। और ਇਹਦੇ 'ਚ ਕੋਈ ਸ਼ੱਕ ਨਹੀਂ ਹੈ ਕਿ 200 ਮਿਲੀਅਨ ਅਕਲੀਅਤ ਹੈ ਮੁਸਲਮਾਨ ਭਾਰਤ ਦੇ ਵਿੱਚ, ਉੱਥੇ ਉਹਨਾਂ ਦੇ ਨਾਲ ਕੀ ਹਸ਼ਰ ਕਰ ਰਹੇ ਨੇ। ਕਸ਼ਮੀਰ ਦੇ 8 ਮਿਲੀਅਨ ਕਸ਼ਮੀਰੀ ਵਾਦੀ ਦੇ ਵਿੱਚ ਕਿਸ ਹਾਲ 'ਚੋਂ ਗੁਜ਼ਰ ਰਹੇ ਨੇ। ਇਹ CAA ਵਰਗੇ ਲਾਅ ਔਰ ਉਹਨਾਂ ਸਾਰਿਆਂ ਦੇ ਥੱਲੇ ਜਿਹਦੇ 'ਚ ਇਵਨ ਸੁਪਰੀਮ ਕੋਰਟ, ਇੱਕ ਤਾਂ ਹੁੰਦਾ ਵੀ ਲੈਜਿਸਲੇਚਰ ਗੁੰਡਾਗਰਦੀ ਹੈ, ਸੁਪਰੀਮ ਕੋਰਟ ਵੀ। ਔਰ ਕੱਲ੍ਹ ਹੀ ਮੈਂ ਇੱਕ ਡਿਸਕਸ਼ਨ ਸੁਣ ਰਿਹਾ ਸੀ, ਉਹਨਾਂ ਨੇ ਕਿਹਾ ਵੀ ਇੰਡੀਅਨ ਸੁਪਰੀਮ ਕੋਰਟ ਦੇ ਫੈਸਲੇ ਇਵੇਂ ਹੀ ਆ ਰਹੇ ਨੇ ਜਿਵੇਂ ਨਾਜ਼ੀਆਂ ਦੀ ਟੇਕ ਓਵਰ ਤੋਂ ਪਹਿਲਾਂ ਜਾਂ ਨਾਜ਼ੀਆਂ ਨੇ ਜਦੋਂ ਪਰਸੀਕਿਊਸ਼ਨ ਸ਼ੁਰੂ ਕੀਤੀ, ਜਿਸ ਕਿਸਮ ਦੇ ਫੈਸਲੇ ਨਾਜ਼ੀ ਅਦਾਲਤਾਂ ਉਹਨਾਂ ਜਰਮਨ ਦੀਆਂ ਅਦਾਲਤਾਂ 'ਚ ਹੁੰਦੇ ਸੀ, ਉਹਦੇ ਲਈ ਇੱਕ ਲਫ਼ਜ਼ ਵੀ ਉਹਨਾਂ ਨੇ ਇਸਤੇਮਾਲ ਕੀਤਾ। ਸੋ ਉਹਨਾਂ ਨੇ ਕਿਹਾ ਵੀ ਉਸ ਨੇਬਰਿੰਗ ਮੁਲਕ ਦੇ ਵਿੱਚ
ਕਿਵੇਂ ਇੰਟੋਲਰੈਂਸ ਹੈ ਔਰ ਮਾਈਨੋਰਿਟੀਜ਼ ਨੂੰ ਇਗਨੋਰ ਕੀਤਾ ਜਾ ਰਿਹਾ ਹੈ। ਔਰ ਉਹਨਾਂ ਨੇ ਕਿਹਾ ਕਿ ਵੀ ਅਸੀਂ ਤਾਂ ਇੱਕ ਕਲੀਅਰ ਮੈਸੇਜ ਦਿੱਤਾ ਹੈ, ਪਾਕਿਸਤਾਨ ਹੈਡ ਸੈਂਟ ਏ ਕਲੀਅਰ ਮੈਸੇਜ ਟੂ ਦਾ ਵਰਲਡ that all ethnic and religious segments in the country were well protected ਕਿ ਬਈ ਅਸੀਂ ਹਰ ਇੱਕ ਨੂੰ ਜਿਹੜਾ ਉਹ ਤਹਫੁਜ਼ ਦੇ ਰਹੇ। ਔਰ ਇਹ ਉਹਨਾਂ ਨੇ ਕਿਹਾ ਵੀ ਇਸ ਡਾਇਲੋਗ ਦੇ ਨਾਲ ਫਰਦਰ ਜਿਹੜਾ ਆਪਸੀ ਸਾਂਝ ਔਰ ਪਿਆਰ ਜਿਹੜਾ ਉਹ ਵਧੇਗਾ। ਸੋ ਅਸੀਂ ਪਾਕਿਸਤਾਨ ਦੀ ਹਕੂਮਤ ਦਾ ਜਨਾਬ ਇਮਰਾਨ ਖਾਨ ਸਾਹਿਬ ਦਾ ਸ਼ੁਕਰੀਆ ਅਦਾ ਕਰਦੇ ਹਾਂ ਕਿ ਉਹਨਾਂ ਨੇ ਆਪਣੇ ਵੱਲੋਂ ਦੇਖੋ ਇੰਡੀਵਿਜੂਅਲ ਜਾਂ ਕੁਛ ਨਾ ਕੁਛ ਸੈਕਸ਼ਨ ਸੁਸਾਇਟੀ 'ਚ ਰਹਿਣੇ ਨੇ ਜਿਨ੍ਹਾਂ ਦੇ ਵਿੱਚ ਨਫ਼ਰਤ ਵੀ ਹੈ, ਉਹਨਾਂ ਨੇ ਨਫ਼ਰਤ ਫੈਲਾਣੀ ਹੈ। ਲੇਕਿਨ ਜਿਹੜੀ ਹਕੂਮਤ ਦੀ ਪਾਲਿਸੀ ਹੁੰਦੀ ਹੈ, ਜੇ ਸਟੇਟ ਦੀ ਰਿਟ ਲਾਰਜ ਕਰਦੀ ਹੈ ਔਰ ਸਟੇਟ ਇਸ ਗੱਲ ਨੂੰ ਯਕੀਨੀ ਬਣਾਉਂਦੀ ਹੈ ਕਿ ਭਾਈ ਹਰ ਇੱਕ ਸਿਟੀਜ਼ਨ ਦੇ ਹੱਕ ਮਹਿਫੂਜ਼ ਹੋਣ, ਤੇ ਇਹ ਸਟੇਟ ਦੀ ਪਾਲਿਸੀ ਨੂੰ ਰੈਕਗਨਾਈਜ਼ ਕਰਨਾ ਬਣਦਾ ਹੈ। ਇੱਕਾ ਦੁੱਕਾ ਘਟਨਾਵਾਂ ਜਿੱਥੇ ਕੋਈ ਮਜ਼ਹਬੀ ਫੈਨੇਟਿਕ ਕੋਈ ਇੱਕ ਦੂਸਰੇ ਦੇ ਨਾਲ ਧੱਕਾ ਕਰੇ ਜਾਂ ਧੱਕਾ ਕਰਨ ਦਾ ਰੀਜ਼ਨ ਕੋਈ ਹੋਰ ਹੋਏ, ਉਹਨੂੰ ਮਜ਼ਹਬੀ ਰੰਗਤ ਦੇ ਦੇ, ਉਹਨੂੰ ਆਧਾਰ ਬਣਾ ਕੇ ਜਿਵੇਂ ਇੰਡੀਅਨ ਮੀਡੀਆ ਜਿਹੜਾ ਉਹ ਖੰਭਾਂ ਦੀਆਂ ਡਾਰਾਂ ਬਣਾਉਂਦਾ। ਸਾਨੂੰ ਇਹ ਦੇਖਣ ਦੀ ਲੋੜ ਹੈ ਕਿ ਪਾਕਿਸਤਾਨ ਦੇ ਵਿੱਚ ਸਰਕਾਰੀ ਲੈਵਲ ਤੇ ਔਰ ਆਮ ਆਵਾਮ ਦੇ ਲੈਵਲ ਤੇ ਕਿਵੇਂ ਜਿਹੜਾ ਉਹ ਇੱਕ ਟੋਲਰੈਂਟ ਹੀ ਨਹੀਂ, ਮੈਂ ਸਮਝਦਾ ਵੀ ਜਿੰਨਾ ਉਹ ਆਪਣੇ ਸ਼ਹਿਰੀਆਂ ਪ੍ਰਤੀ ਕਈ ਵਾਰ ਉਹਨਾਂ ਦੀਆਂ ਲਾ ਐਨਫੋਰਸਮੈਂਟ ਏਜੰਸੀਜ਼ ਸ਼ਾਇਦ ਜਿਹੜੀਆਂ ਨੇ ਉਹ ਕੋਈ ਧੱਕਾ ਕਰਦੀਆਂ ਹੋਣਗੀਆਂ, ਪਰ ਜਦੋਂ ਕੋਈ ਸਿੱਖ ਇਸ਼ੂ ਆਉਂਦਾ ਹੈ ਖਾਸ ਤੌਰ ਤੇ ਅਸੀਂ ਹਮੇਸ਼ਾ ਹੀ ਦੇਖਿਆ ਕਿ ਵੀ ਉਹਨਾਂ ਦੇ ਅੱਪਰ ਜਿਹੜਾ ਉਹ ਐਸ਼ਲੀਅਨ ਆਫ ਪਾਵਰ ਤੋਂ ਲੈ ਕੇ ਥੱਲੇ ਤੱਕ ਹਰ ਇੱਕ ਨੇ ਆਵਾਜ਼ ਚੁੱਕੀ ਹੁੰਦੀ ਹੈ। ਔਰ ਅਸੀਂ ਕਲੋਜ਼ਿੰਗ ਤੋਂ ਪਹਿਲਾਂ ਜਿਵੇਂ ਰੋਜ਼ਾਨਾ ਗੁਰਬਾਣੀ ਵਿਚਾਰ ਕਰਦੇ ਭਗਤ ਕਬੀਰ ਜੀ ਦੇ 2 ਸ਼ਲੋਕ ਅੱਜ ਅਸੀਂ ਵਿਚਾਰ ਲਈ ਚਾਹੁੰਦੇ ਨੇ। ਕਬੀਰ ਜਗ ਮੈਂ ਚੇਤਿਓ ਜਾਨ ਕੈ ਜਗ ਮੈਂ ਰਹੋ ਸਮਾਏ ਜਿਨ ਹਰ ਕਾ ਨਾਮ ਨਾ ਚੇਤਿਓ ਬਾਧੈ ਜਨਮੇ ਆਏ। ਹੁਣ ਇੱਕ ਗੱਲ ਜਦੋਂ ਅਸੀਂ ਇਨਸਾਨੀ ਜ਼ਿੰਦਗੀ ਵਜੂਦ ਦੀ ਕਰਦੇ ਹਾਂ, ਇਸ 'ਚ ਕੋਈ ਦੋ ਸ਼ੱਕ ਨਹੀਂ ਕਿ ਇਹ ਰੱਬ ਦੀ, ਅੱਲਾਹ ਤਾਲਾ ਦੀ, ਵਾਹਿਗੁਰੂ ਦੀ ਗਿਫਟ ਹੈ। ਬਿਲਕੁਲ। ਔਰ ਇਨਸਾਨੀ ਜ਼ਿੰਦਗੀ ਦੇ ਵਿੱਚ ਜਿੱਥੇ ਅਸੀਂ ਦੁਨੀਆ ਦੇ ਵਿੱਚ ਇੰਨੀਆਂ ਨਿਯਮਤਾਂ ਰੱਬ ਨੇ ਰੱਖੀਆਂ ਨੇ, ਸਾਰਾ ਪਲੈਨਟ ਸਾਡਾ ਉਹਨਾਂ ਚੀਜ਼ਾਂ ਦੇ ਨਾਲ ਮਾਲਾ ਮਾਲ ਹੈ ਜਿਹੜੀਆਂ ਸਾਡੀਆਂ ਜੀਵਨ ਜ਼ਰੂਰਤਾਂ ਹੀ ਨਹੀਂ, ਸਾਨੂੰ ਜ਼ਿੰਦਗੀ 'ਚ ਆਨੰਦ ਸਵਾਦ ਦਿੰਦੀਆਂ ਨੇ। ਪਰ ਉੱਥੇ ਇੱਕ ਫਰਜ਼ ਵੀ ਆਇਤ ਹੁੰਦਾ ਕਿ ਵੀ ਅਸੀਂ ਸੱਚ ਦੇ ਨਾਲ ਜੁੜੀਏ, ਆਪਣੇ ਅੰਦਰ ਦੇ ਨਾਲ ਜੁੜੀਏ, ਇਸ ਦੁਨੀਆ ਦੀ ਹਕੀਕਤ ਨੂੰ, ਦੁਨੀਆ ਦੇ ਬਣਾਉਣ ਵਾਲੇ ਨੂੰ, ਇਸ ਨੂੰ ਸਮਝਣ ਦੀ ਕੋਸ਼ਿਸ਼ ਕਰੀਏ ਇੱਕ ਮਨ ਹੋ ਕੇ। ਪਰ ਹੁੰਦਾ ਇਹ ਹੈ ਵੀ ਅਸੀਂ ਬਹੁਤ ਵਾਰ ਜਿਵੇਂ ਬਾਕੀ ਪਸ਼ੂਆਂ ਦੀਆਂ ਸ਼੍ਰੇਣੀਆਂ ਨੇ, ਜਿਵੇਂ ਸਾਰੇ ਆਪਣੀ ਜ਼ਿੰਦਗੀ ਜਿਉਂਦੇ ਨੇ, ਅਸੀਂ ਵੀ ਉਸ ਕਿਸਮ ਦਾ, ਕਿਉਂਕਿ ਉਹਨਾਂ ਦੀ ਵੀ ਇੱਕ ਲਾਈਫ ਹੈ। ਜਦੋਂ ਅਸੀਂ ਐਨੀਮਲ ਲਾਈਫ ਦੀ ਗੱਲ ਕਰਦੇ ਹਾਂ, ਬਹੁਤ ਸਾਰੀਆਂ ਜਿਹੜੀਆਂ ਸਾਡੀਆਂ ਪ੍ਰੋਸੈਸਿਸ ਨੇ ਬਾਡੀ ਦੀਆਂ, ਉਹ ਐਨੀਮਲਸ ਵਾਂਗ ਨੇ। ਸਾਡੇ 'ਚ ਸਿਰਫ ਇੱਕ ਗੱਲ ਵਾਧੂ ਹੈ ਕਿ ਸਾਨੂੰ ਦਿਮਾਗ ਰੱਬ ਨੇ ਦਿੱਤਾ ਹੈ, ਠੀਕ ਤੇ ਗਲਤ ਦੀ ਪਛਾਣ ਦਿੱਤੀ ਹੈ, ਔਰ ਸਾਡੇ ਅੰਦਰ ਉਹ ਆਪ ਬੈਠਾ ਕਿ ਸਾਨੂੰ ਅਸੀਂ ਉਹਨੂੰ ਲੱਭੀਏ। ਔਰ ਕਬੀਰ ਸਾਹਿਬ ਦਾ ਇਹ ਸ਼ਲੋਕ ਇਹੀ ਯਾਦ ਦਹਾਨੀ ਕਰਾਉਂਦਾ ਹੈ ਕਿ ਜੇ ਤੁਸੀਂ ਦੁਨੀਆ ਦੇ ਵਿੱਚ ਆਏ ਹੋ, ਕਬੀਰ ਜਗ ਮੈਂ ਚੇਤਿਓ ਜਾਨ ਕੈ ਜਗ ਮੈਂ ਰਹੋ ਸਮਾਏ, ਕਿ ਉਹਨੇ ਇਹ ਰੱਬ ਨੇ ਇਹ ਦੁਨੀਆ ਕ੍ਰੀਏਟ ਕੀਤੀ, ਪਰ ਕ੍ਰੀਏਟ ਕਰਕੇ ਕਿਤੇ ਚਲਾ ਨਹੀਂ ਗਿਆ, ਉਸ ਦੇ ਵਿੱਚ ਹੀ ਸਮਾਇਆ ਬੈਠਿਆ ਹੋਇਆ। ਤੇ ਜੇ ਅਸੀਂ ਉਸ ਲੈਵਲ ਦੇ ਉੱਤੇ ਉਸ ਨੂੰ ਪਹਿਲੇ ਆਪਣੇ ਅੰਦਰ ਆਪਣੇ ਰੱਬ ਨੂੰ ਦੇਖੀਏ ਔਰ ਫਿਰ ਇਹ ਦੇਖੀਏ ਕਿ ਭਾਈ ਇਹ ਤਾਂ ਸਰਬ ਰਿਹਾ ਭਰਪੂਰ, ਬਿਲਕੁਲ ਦਿਸੈ ਜਤ ਕਤਾ, ਕਿ ਜਿੱਧਰ ਮੈਂ ਦੇਖਦਾ ਉੱਥੇ ਹੀ ਮੈਨੂੰ ਰੱਬ ਨਜ਼ਰ ਆਉਂਦਾ, ਉਹ ਤਾਂ ਹਰ ਥਾਂ ਭਰਪੂਰ ਹੈ। ਜਿਨ ਹਰ ਕਾ ਨਾਮ ਨਾ ਚੇਤਿਓ, ਉਹਨਾਂ ਨੇ ਕਿਹਾ ਇਹ ਕੋ ਨੇ ਜਿਹੜੇ ਆਏ ਨੇ ਪਸ਼ੂਆਂ ਵਾਂਗ ਜ਼ਿੰਦਗੀ ਜੀ ਕੇ ਚਲੇ ਜਾਣਗੇ, ਰੱਬ ਦੇ ਨਾਂ ਨੂੰ ਉਹਨਾਂ ਨੇ ਯਾਦ ਨਹੀਂ ਕੀਤਾ, ਆਪਣੇ ਆਪ ਨੂੰ ਪਛਾਣਿਆ ਨਹੀਂ, ਆਪਣੇ ਜੀਵਨ ਦੀ ਹਕੀਕਤ ਨੂੰ, ਵਾਧਾ ਜਨਮੇ ਆਏ, ਵੀ ਉਹਨਾਂ ਦਾ ਜੰਮਣਾ ਹੀ ਜਿਹੜਾ ਉਹ ਵਿਅਰਥ ਹੈ, ਫਜ਼ੂਲ ਹੈ, ਕਿ ਉਹਨਾਂ ਦੀ ਜ਼ਿੰਦਗੀ ਇੱਕ ਫਜ਼ੂਲ ਖਾਤੇ ਦੇ ਵਿੱਚ ਗਈ। ਉਹਨਾਂ ਨੇ ਨਾ ਆਪਣੇ ਅੰਦਰ ਰੱਬ ਨੂੰ ਚੇਤਿਆ
ਤੇ ਨਾ ਹੀ ਉਹਨਾਂ ਨੂੰ ਇਸ ਗੱਲ ਦੀ ਸਮਝ ਆਈ ਕਿ ਭਾਈ ਜਿੱਥੇ ਵੀ ਮੇਰੀ ਨਜ਼ਰ ਜਾਂਦੀ ਹੈ ਹਰ ਇੱਕ ਦੇ ਵਿੱਚ ਉਹ ਰੱਬ ਵਸਦਾ ਹੈ, ਉਹ ਹਰ ਇੱਕ ਦੇ ਵਿੱਚ ਵਸਿਆ ਹੋਇਆ ਹੈ। ਔਰ ਦੂਸਰਾ ਸ਼ਲੋਕ ਇਸ ਗੱਲ ਨੂੰ ਫਿਰ ਰੀਐਮਫਸਾਈਜ਼ ਕਰਦਾ ਹੈ ਕਿ ਦੁਨੀਆ ਦੇ ਵਿੱਚ ਜੇ ਕਿਸੇ ਤੇ ਆਸ ਰੱਖਣੀ ਹੈ ਤੇ ਉਸ ਵਾਹਿਗੁਰੂ ਨੂੰ ਹੀ ਅਲਟੀਮੇਟ ਹਕੀਕਤ ਜਾਣੀ ਹੈ। ਕਬੀਰ ਆਸਾ ਕਰੀਐ ਰਾਮ ਕੀ, ਅਵਰੈ ਆਸ ਨਿਰਾਸ, ਨਰਕ ਪਰੈ ਤੇ ਮਾਨਈ, ਜੋ ਹਰ ਨਾਮ ਉਦਾਸ। ਕਿ ਜੇ ਕਿਸੇ ਚੀਜ਼ ਦੇ ਉੱਤੇ ਤਵੱਕੋ ਰੱਖਣੀ ਹੈ, ਜਿਹਨੂੰ ਅਸੀਂ ਤਕੀਆ ਕਹਿੰਦੇ ਕਿ ਵੀ ਤਕੀਆ ਉਸ ਰੱਬ ਦਾ ਹੀ ਹੋਏ, ਔਰ ਜਦੋਂ ਤੱਕ ਅਸੀਂ ਦੂਸਰੇ ਤਕੀਏ ਰੱਖਦੇ ਹਾਂ ਫਿਰ ਬੇਆਸ ਹੁੰਦੇ ਹਾਂ। ਜਿਹਨੂੰ ਸਭੋ ਭੱਜੈ ਆਸਰਾ, ਚੁੱਕੈ ਸਭ ਅਸਰਾਓ, ਚੀਤ ਆਵੈ ਜਿਸ ਪਾਰ ਬ੍ਰਹਮ, ਲੱਗੈ ਨਾ ਤਾਤੀ ਵਾਓ। ਕਿ ਜਦੋਂ ਤੱਕ ਅਸੀਂ ਬਾਕੀ ਆਸਰੇ ਤੱਕਦੇ ਹਾਂ ਉਦੋਂ ਤੱਕ ਨਿਰਾਸ਼ਤਾ ਪੱਲੇ ਪੈਂਦੀ ਹੈ, ਪਰ ਜਦੋਂ ਅਸੀਂ ਅੰਦਰੋਂ ਹਰ ਚੀਜ਼ ਦੀ ਟੇਕ ਆਸਰਾ ਤਕੀਆ ਛੱਡ ਕੇ ਸਿਰਫ ਰੱਬ ਦੀ ਓਟ ਸਹਾਰਾ ਤਕੀਆ ਤੱਕਾਂਗੇ ਤੇ ਉਸ ਦੇ ਨਾਲ ਜੋ ਫਿਰ ਸਾਡੇ ਅੰਦਰ ਉਸ ਰੱਬ ਦੀ ਜੋਤ ਦਾ ਇੱਕ ਪ੍ਰਜਵਲਿਤ ਹੋਣਾ ਹੁੰਦਾ ਹੈ, ਉਸ ਦੀ ਐਨਲਾਈਟਨਮੈਂਟ ਹੋਏਗੀ। ਉਸ ਨੂੰ ਕਬੀਰ ਸਾਹਿਬ ਫਰਮਾਉਂਦੇ ਨੇ, ਕਬੀਰ ਆਸਾ ਕਰੀਏ ਰਾਮ ਕੀ। ਰਾਮ ਹੈ ਰਮਿਆ ਹੋਇਆ, ਇਹ ਕੋਈ ਦਸ਼ਰਥ ਦਾ ਬੇਟਾ ਰਾਮ ਨਹੀਂ ਹੈ, ਜਾਂ ਪੋਲੀਟੀਕਲ ਗੋਡ ਨਹੀਂ ਹੈ ਹਿੰਦੂ ਤਵੀਆਂ ਦਾ ਜੈ ਸ਼੍ਰੀ ਰਾਮ ਜਿਹਨੂੰ ਬਣਾਇਆ ਹੈ। ਇਹ ਰਾਮ ਹੈ ਰਵਿਆ ਹੋਇਆ, ਜਿਹੜਾ ਹਰ ਇੱਕ ਦੇ ਵਿੱਚ ਹੈ, ਕਣ ਕਣ ਦੇ ਵਿੱਚ ਹੈ, ਜ਼ਰਰੇ ਜ਼ਰਰੇ ਦੇ ਵਿੱਚ ਹੈ। ਸਾਰੀ ਕ੍ਰੀਏਸ਼ਨ, ਉਹ ਜੜ ਹੋਏ, ਚੇਤਨ ਹੋਏ, ਲਿਵਿੰਗ ਹੈ, ਨॉन ਲਿਵਿੰਗ ਹੈ, ਉਹ ਸਾਰੇ ਦੇ ਵਿੱਚ ਰੱਬ ਵਸਦਾ ਹੈ। ਕਬੀਰ ਆਸਾ ਕਰੀਏ ਰਾਮ ਕੀ, ਅਵਰੈ ਆਸ ਨਿਰਾਸ। ਕਿ ਵੀ ਜੇ ਅਸੀਂ ਦੂਸਰਿਆਂ ਦੇ ਉੱਤੇ ਆਸ ਕਰਾਂਗੇ ਤੇ ਫਿਰ ਅਲਟੀਮੇਟਲੀ ਸਾਡੇ ਪੱਲੇ ਨਿਰਾਸ਼ਤਾ ਪਏਗੀ, ਡਿਸਅਪਾਇੰਟਮੈਂਟ ਹੋਏਗੀ। ਔਰ ਜਿਹੜਾ ਦੂਸਰੇ ਦੇ ਉੱਤੇ ਟੇਕ ਰੱਖ ਕੇ ਜ਼ਿੰਦਗੀ ਜਿਉਣ ਵਾਲੇ ਨੇ, ਜਾਂ ਰੱਬ ਤੋਂ ਟੁੱਟ ਕੇ ਜਿਹੜੇ ਆਪਣੀ ਜ਼ਿੰਦਗੀ ਜਿਉਂਦੇ ਨੇ, ਨਰਕ ਪਰੈ ਤੇ ਮਾਨਈ। ਵੀ ਇਹਨਾਂ ਨੂੰ ਮੰਨ ਲਓ ਕਿ ਨਰਕਾਂ 'ਚ ਪਏ ਨੇ, ਦੋਜ਼ਖ 'ਚ ਪਏ ਨੇ, ਹੈਲ 'ਚ ਪਏ ਨੇ। ਕਿਉਂਕਿ ਦੋਜ਼ਖ ਕੀ ਹੈ, ਜੋ ਜਿੰਨੀ ਕਿ ਇਮੈਜੀਨੇਸ਼ਨ ਜਾਂ ਧਾਰਮਿਕ ਜਿਹੜੇ ਗ੍ਰੰਥ ਨੇ, ਕਿਤਾਬਾਂ ਨੇ, ਜਾਂ ਹੋਲੀ ਬੁੱਕਸ ਨੇ, ਉਹ ਦੱਸਦੀਆਂ ਨੇ ਦੋਜ਼ਖ ਅੱਗ ਦਾ ਨਾਂ ਹੈ, ਦੋਜ਼ਖ ਸੜਨਾ ਹੈ, ਦੋਜ਼ਖ ਦੇ ਵਿੱਚ ਤਕਲੀਫ ਹੈ। ਤੇ ਜੇ ਜਿਉਂਦੇ ਜੀ ਅਸੀਂ ਰੱਬ ਤੋਂ ਵਿੱਥ ਪਾਈ ਹੋਈ ਹੈ ਤੇ ਸਾਨੂੰ ਪਰੇਸ਼ਾਨੀ ਦੀ ਅੱਗ ਸਾੜ ਰਹੀ ਹੈ, ਸਾਨੂੰ ਹਸਦ ਦੀ ਅੱਗ ਸਾੜ ਰਹੀ ਹੈ, ਸਾਡੇ ਅੰਦਰ ਲਸਟ ਹੈ, ਅਸੀਂ ਐਂਗਰ ਦੀ ਅੱਗ 'ਚ ਸੜ ਰਹੇ ਹਾਂ, ਅਸੀਂ ਅਨਾਹ ਦੀ ਅੱਗ 'ਚ ਸੜ ਰਹੇ ਹਾਂ। ਅਗਲਾ ਦੋਜ਼ਖ ਤਾਂ ਰੱਬ ਜਾਣਦਾ ਹੈ ਕਿ ਕਿਹਨੂੰ ਉਹਨੇ ਕਿੱਥੇ ਰੱਖਣਾ ਹੈ, ਪਰ ਅਸੀਂ ਤਾਂ ਨਿਤ ਦੋਜ਼ਖ ਦੇ ਵਿੱਚ ਹੈ, ਨਿਤ ਨਰਕ ਦੇ ਵਿੱਚ ਹੈ। ਜੇ ਅਸੀਂ ਰੱਬ ਨੂੰ ਆਪਣੀ ਜ਼ਿੰਦਗੀ ਦਾ ਸਹਾਰਾ ਨਹੀਂ ਬਣਾਇਆ ਔਰ ਦੂਸਰੀਆਂ ਚੀਜ਼ਾਂ ਦੇ ਉੱਤੇ ਤਵੱਕੋ ਰੱਖ ਕੇ ਅਸੀਂ ਜਿਉਂਦੇ ਹਾਂ, ਤਾਂ ਕਬੀਰ ਸਾਹਿਬ ਨੇ ਕਿਹਾ ਕਿ ਨਰਕ ਪਰੈ ਤੇ ਮਾਨਈ। ਕਿ ਇਹ ਮੰਨ ਲਓ ਕਿ ਰੱਬ ਤੋਂ ਟੁੱਟੇ ਹੋਏ ਲੋਕ ਔਰ ਇਹਨਾਂ ਵਿਕਾਰਾਂ ਦੇ ਵਿੱਚ ਜੀ ਰਹੇ, ਉਹ ਦੋਜ਼ਖ ਦੇ ਵਿੱਚ ਪਏ ਨੇ, ਨਰਕ ਦੇ ਵਿੱਚ ਪਏ ਨੇ। ਜੋ ਹਰ ਨਾਮ ਉਦਾਸ ਹੁੰਦਾ ਹੈ, ਉਹਦੇ ਤੋਂ ਜਿਹੜੇ ਡਿਪਾਰਟ ਹੋਏ ਨੇ, ਜਿਨ੍ਹਾਂ ਨੇ ਰੱਬ ਦੇ ਨਾਂ ਤੋਂ ਵਿੱਥ ਪਾਈ ਹੋਈ ਹੈ, ਉਹ ਨਰਕਾਂ ਦੇ ਵਿੱਚ ਹੀ ਜੀ ਰਹੇ ਨੇ। ਸੋ ਅਸੀਂ ਵੀਕਐਂਡ ਵੱਲ ਜਾ ਰਹੇ ਹਾਂ। ਸੋ ਜਿੱਥੇ ਅਸੀਂ ਆਪਣੇ ਸਾਰੇ ਦਰਸ਼ਕਾਂ ਨੂੰ ਸ਼ੁਭ ਕਾਮਨਾਵਾਂ ਵੀ ਦਿੰਦੇ, ਉੱਥੇ ਆਸ ਵੀ ਕਰਦੇ ਹਾਂ ਕਿ ਭਾਈ ਜਿੱਥੇ ਤੁਸੀਂ ਆਪਣੇ ਪਰਿਵਾਰਾਂ ਦਾ ਔਰ ਆਪਣੀਆਂ ਆਲੇ ਦੁਆਲੇ ਬਾਰੇ ਚਿੰਤਤ ਹੁੰਦੇ ਹੋ, ਉੱਥੇ ਆਪਣੀਆਂ ਦੁਆਵਾਂ ਦੇ ਵਿੱਚ, ਪ੍ਰੇਅਰਸ ਦੇ ਵਿੱਚ, ਅਰਦਾਸਾਂ ਦੇ ਵਿੱਚ ਕੁੱਲ ਇਨਸਾਨੀਅਤ, ਕੁੱਲ ਖਲਕ, ਖਾਲਕ ਖਲਕ, ਖਲਕ ਮੈਂ ਖਾਲਕ, ਪੂਰ ਰਹੋ ਸਭ ਥਾਈਂ। ਕਿ ਖਾਲਕ ਸਾਰੀ ਖਲਕਤ ਦੇ ਵਿੱਚ ਹੈ। ਉਹਨਾਂ ਦੇ ਲਈ ਵੀ ਦੁਆ ਗੋ ਹੋਈ ਹੈ। ਜਿਸ ਤੇਜ਼ੀ ਨਾਲ ਕੋਵਿਡ-19 ਫੇਰ ਵੱਧ ਰਿਹਾ ਹੈ, 2.5 ਲੱਖ ਤੋਂ ਜ਼ਿਆਦਾ ਮੌਤਾਂ ਇਕੱਲੇ ਅਮਰੀਕਾ 'ਚ ਨੇ, ਔਰ ਦੁਨੀਆ ਭਰ ਦੇ ਵਿੱਚ ਤੇਜ਼ੀ ਨਾਲ ਸਪਰੈਡ ਹੈ। ਔਰ ਇਹੀ ਰੱਬ ਤੋਂ ਮੰਗੀਏ, ਜਗਤ ਜਲੰਦਾ ਰੱਖ ਲੈ ਆਪਣੀ ਕਿਰਪਾ ਧਾਰ, ਜਿਤ ਦੁਆਰੇ ਉਭਰੈ
ਦਿੱਤੇ ਲਿਓ ਬਾਹਰ। ਜੀ ਡਾਕਟਰ ਸਾਹਿਬ ਤੁਹਾਡਾ ਬਹੁਤ ਬਹੁਤ ਸ਼ੁਕਰੀਆ, ਤੁਸੀਂ ਅਧਿਆਇ ਇਸ਼ੂ ਤੇ ਦਾ ਵਿਚਾਰ ਸਾਡੇ ਦਰਸ਼ਕਾਂ ਨਾਲ ਸਾਂਝਾ ਕੀਤਾ ਹੈ। ਸੋ ਇਸ ਨਾਲ ਆਪਣੇ ਵਿਊਅਰਸ ਕੋਲ ਨੇ ਇਜਾਜ਼ਤ। ਵਿਊਅਰਸ ਤੁਹਾਡਾ ਵੀ ਬਹੁਤ ਬਹੁਤ ਸ਼ੁਕਰੀਆ, ਤੁਸੀਂ ਆਪਣੇ ਕੀਮਤੀ ਸਮੇਂ ਵਿੱਚ ਸਮਾਂ ਕੱਢ ਕੇ ਸਾਨੂੰ ਆਪਣੇ ਰਾਏ ਤੇ ਸੁਝਾਅ ਭੇਜੇ ਨੇ ਤੇ ਭੇਜਦੇ ਰਹਿਣਾ ਸਾਡੇ ਇਸ ਪਤੇ ਤੇ SOS@TV4.TV ਤੇ ਅਸੀਂ ਆਪਣਾ ਪ੍ਰੋਗਰਾਮ ਲੈ ਕੇ ਫਿਰ ਦੁਬਾਰਾ ਤੁਹਾਡੇ ਰੂਬਰੂ ਹੋਵਾਂਗੇ। ਤਦ ਤੱਕ ਲਈ ਮੈਨੂੰ ਤੇ ਆਪਣੇ ਡਾਕਟਰ ਸਾਹਿਬ ਆਗਿਆ ਦਿਓ। ਦੇਖਦੀ ਰਹੋ TV4, ਬੁਲਾ ਦਿਓ ਫਤਿਹ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਰੱਬ ਰਾਖਾ।